ਪੰਜਾਬ ਦੇ ਕਾਲਜਾਂ ਦੇ ਵਿੱਚ ਹੁਣ ਬੱਚੇ ਨਹੀਂ ਪੜ੍ਹ ਸਕਣਗੇ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ। ਜੀ ਹਾਂ, ਖੇਤੀ ਪ੍ਰਧਾਨ ਸੂਬਾ ਹੁੰਦਿਆਂ ਹੋਇਆਂ ਵੀ ਪੰਜਾਬ ਦੇ ਵਿੱਚ ਅੱਜ ਇਹੋ ਜਿਹਾ ਵਰਤਾਰਾ ਵਾਪਰਿਆ ਜਿਸ ਦੇ ਨਾਲ ਪੰਜਾਬ ਦੇ ਵਿੱਚ ਖੇਤੀਬਾੜੀ ਦੀ ਬੀਐਸਸੀ ਐਗਰੀਕਲਚਰ ਦੀ ਪੜ੍ਹਾਈ ਹੀ ਨਹੀਂ ਕਰ ਸਕਣਗੇ ਪੰਜਾਬ ਦੇ ਵਿਦਿਆਰਥੀ। ਇਹ ਲੰਬੇ ਸਮੇਂ ਤੋਂ ਚੱਲ ਰਿਹਾ ਸੀ। ਇਸ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਗਾਹੇ ਬਗਾਹੇ ਹੁੰਦੀਆਂ ਰਹੀਆਂ, ਪਰ ਸਰਕਾਰ ਕਿੰਨੀ ਸੁਹਿਰਦ ਸੀ ਇਸ ਦੇ ਵਿੱਚ ਹੁਣ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਜ ਬੀਐਸਸੀ ਐਗਰੀਕਲਚਰ ਖਤਮ ਹੋ ਚੁੱਕੀ ਹੈ ਪੰਜਾਬ ਦੇ ਵਿੱਚ। ਹੁਣ ਇਹ ਕੋਰਸ ਅੱਗੇ ਜਿਹੜੇ ਬੱਚੇ ਕਰਨਾ ਚਾਹੁੰਦੇ ਨੇ ਉਹ ਨਹੀਂ ਕਰ ਸਕਣਗੇ ਅਤੇ 15 ਦਿਨਾਂ ਦੇ ਵਿੱਚ ਜਿਹੜੇ ਬੱਚੇ ਪਹਿਲਾਂ ਬੀਐਸਸੀ ਐਗਰੀਕਲਚਰ ਜਿਹੜੀ ਕਿ 4 ਸਾਲ ਦੀ ਹੁੰਦੀ ਹੈ ਉਹ ਕਰ ਰਹੇ ਸਨ, ਉਹ ਪਾਸ ਆਊਟ ਹੋ ਜਾਣਗੇ ਤੇ ਉਸ ਤੋਂ ਬਾਅਦ ਨਵੇਂ ਬੱਚੇ ਇਸ ਦੇ ਲਈ ਐਡਮਿਸ਼ਨ ਨਹੀਂ ਲੈ ਸਕਣਗੇ। ਜੇਕਰ ਖਬਰ ਦੇ ਵੇਰਵੇ ਦੇ ਵਿੱਚ ਜਾਈਏ ਤਾਂ ਇਸ ਦੇ ਵਿੱਚ ICAR ਭਾਵ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਐਂਡ ਰਿਸਰਚ ਜਿਹੜੀ ਇੱਕ ਕੌਂਸਲ ਹੈ ਉਸ ਦੀਆਂ ਜਿਹੜੀਆਂ ਸ਼ਰਤਾਂ ਨੇ ਜਿਸ ਦੇ ਅਧੀਨ ਕੋਈ ਵੀ ਕਾਲਜ ਇਸ ਦੇ ਲਈ ਪਰਪੱਖ ਹੁੰਦਾ ਹੈ ਕਿ ਉਹ ਐਗਰੀਕਲਚਰ ਦੀ ਸਟੱਡੀ ਕਰਵਾ ਸਕਦਾ ਹੈ, ਉਸ ਦੀਆਂ ਸ਼ਰਤਾਂ ਲੰਬੇ ਸਮੇਂ ਤੋਂ ਪੰਜਾਬ ਪੂਰੀਆਂ ਨਹੀਂ ਕਰ ਪਾ ਰਿਹਾ ਸੀ, ਜਿਸ ਦੇ ਚੱਲਦਿਆਂ ਇਹ ਵਾਪਰਿਆ ਹੈ ਅਤੇ ਹੁਣ ਪੰਜਾਬ ਦੇ ਵਿੱਚ ਬੀਐਸਸੀ ਐਗਰੀਕਲਚਰ ਦੀ ਵਿੱਦਿਆ ਨਹੀਂ ਪੜ੍ਹਾਈ ਜਾਵੇਗੀ। ਜੇਕਰ ਇਸ ਖਬਰ ਦੇ ਵਿਸਤਾਰ 'ਚ ਜਾਈਏ ਤਾਂ ਪੰਜਾਬ ਦੇ 5 ਸਰਕਾਰੀ ਕਾਲਜਾਂ ਦੇ ਵਿੱਚ ਬੀਐਸਸੀ ਐਗਰੀਕਲਚਰ ਆਨਰਸ ਕੋਰਸ ਹੁਣ ਬੰਦ ਹੋ ਜਾਵੇਗਾ, ਜਿਸ ਕਾਰਨ 4 ਸਾਲ ਪਹਿਲਾਂ ਕੋਰਸ ਲਈ ਕਾਲਜਾਂ ਦੇ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਅਗਲੇ 15 ਦਿਨਾਂ 'ਚ ਪਾਸ ਆਊਟ ਹੋ ਜਾਣਗੇ। ਫੈਕਲਟੀ ਅਤੇ ਵਾਹੀਯੋਗ ਜ਼ਮੀਨ ਦੀ ਘਾਟ ਕਾਰਨ ਇਹ ਕਾਲਜ ਬੰਦ ਹੋ ਰਹੇ ਹਨ। ਵੱਡੀ ਗੱਲ ਇਹ ਹੈ ਕਿ ਮਾਨ ਸਰਕਾਰ ਵੀ ਇਸ ਸੰਕਟ ਨੂੰ ਟਾਲਣ ਵਿੱਚ ਨਾਕਾਮ ਰਹੀ ਹੈ। ਉੱਥੇ ਹੀ ਇੱਕ ਤਸਵੀਰ ਤੁਸੀਂ ਸਕਰੀਨ ਦੇ ਉੱਪਰ ਵੇਖ ਰਹੇ ਹੋਵੋਗੇ, ਇਹ ਸੇਖਵਾਂ ਨੇ ਜਿਹੜੇ ਕਿ ਫਰੀਦਕੋਟ ਤੋਂ ਮੌਜੂਦਾ MLA ਨੇ। 2021 ਦੇ ਵਿੱਚ ਇਸੇ ਬੀਐਸਸੀ ਐਗਰੀਕਲਚਰ ਦੇ ਕੋਰਸ ਨੂੰ ਬਚਾਉਣ ਦੇ ਲਈ ਧਰਨੇ ਤੇ ਸਨ, ਪਰ ਹੁਣ ਜਦੋਂ ਸਰਕਾਰ ਦੇ ਵਿੱਚ ਹੱਥ ਹੈ ਤਾਂ ਇਹਨਾਂ ਨੇ ਵੀ ਕੁਝ ਨਹੀਂ ਕੀਤਾ। ਜੇਕਰ ਉਹਨਾਂ ਕਾਲਜਾਂ ਦੀ ਗੱਲ ਕਰੀਏ ਜਿਨ੍ਹਾਂ ਕਾਲਜਾਂ ਦੇ ਵਿੱਚ ਸਿੱਖਿਆ ਬੰਦ ਹੋਣ ਜਾ ਰਹੀ ਹੈ, ਉਹ ਨੇ ਹੁਸ਼ਿਆਰਪੁਰ, ਟਾਂਡਾ, ਫਰੀਦਕੋਟ, ਪਟਿਆਲਾ ਅਤੇ ਸ਼੍ਰੀ ਮੁਕਤਸਰ ਸਾਹਿਬ। ਇੱਥੇ ਬੀਐਸਸੀ ਐਗਰੀਕਲਚਰ ਆਨਰਸ ਕੋਰਸ ਬੰਦ ਕੀਤਾ ਜਾਵੇਗਾ। ਇਹਨਾਂ ਕਾਲਜਾਂ ਦੇ ਵਿੱਚ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਕਾਰਨ ਇਹ ਸਾਰਾ ਕੁਝ ਵਾਪਰਿਆ। ਇਹੀ ਕਾਰਨ ਹੈ ਕਿ ਵਿਦਿਆਰਥੀ ਹੁਣ ਇਹ ਕਾਲਜਾਂ 'ਚ ਕੋਰਸ ਲਈ ਦਾਖਲਾ ਨਹੀਂ ਲੈ ਸਕਣਗੇ। ਖਾਸ ਗੱਲ ਇਹ ਹੈ ਕਿ ਇਹ ਮਾਮਲਾ ਲੰਬੇ ਸਮੇਂ ਤੋਂ ਸਰਕਾਰ ਦੇ ਧਿਆਨ ਵਿੱਚ ਹੋਣ ਦੇ ਬਾਵਜੂਦ ICAR ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕੋਈ ਢੁਕਵਾਂ ਹੱਲ ਨਹੀਂ ਕੱਢਿਆ ਗਿਆ। ਪਿਛਲੇ 3 ਸਾਲ ਤੋਂ ਦਾਖਲਾ ਇਸ ਵਿਸ਼ੇ ਦੇ ਵਿੱਚ ਨਹੀਂ ਹੋ ਰਿਹਾ ਸੀ। ਸਰਕਾਰੀ ਕਾਲਜਾਂ ਵਿੱਚ ICAR ਦੇ ਮਾਪਦੰਡ ਪੂਰੇ ਨਾ ਹੋਣ ਕਾਰਨ ਬੀਤੇ 3 ਸਾਲਾਂ ਤੋਂ ਬੀਐਸਸੀ ਐਗਰੀਕਲਚਰ ਆਨਰਸ ਦੇ ਵਿੱਚ ਬੱਚੇ ਦਾਖਲਾ ਨਹੀਂ ਲੈ ਪਾ ਰਹੇ ਸਨ ਅਤੇ ਹੁਣ ਜਿਹੜੇ ਬੱਚੇ ਇਸ ਦੀ ਪੜ੍ਹਾਈ ਕਰ ਰਹੇ ਸਨ ਉਹ ਵੀ ਅਗਲੇ 15 ਦਿਨਾਂ ਦੇ ਵਿੱਚ ਪਾਸ ਆਊਟ ਹੋ ਜਾਣਗੇ। ਇਹ ਕੋਰਸ 2013 ਦੇ ਵਿੱਚ ਪੰਜਾਬ 'ਚ ਸ਼ੁਰੂ ਹੋਇਆ ਸੀ। ਬੀਐਸਸੀ ਐਗਰੀਕਲਚਰ ਕੋਰਸ ਸਾਲ 2013 'ਚ ਮਹਿੰਦਰਾ ਕਾਲਜ ਪਟਿਆਲਾ ਤੋਂ ਸ਼ੁਰੂ ਕੀਤਾ ਗਿਆ ਸੀ, ਜਿਸ ਤੋਂ ਬਾਅਦ 150 ਸੀਟਾਂ ਦੇ ਨਾਲ ਬੀਐਸਸੀ ਆਨਰਸ ਐਗਰੀਕਲਚਰ ਵਿੱਚ ਬਦਲ ਦਿੱਤਾ ਗਿਆ। ਪੰਜਾਬ ਸਟੇਟ ਕਾਉਂਸਲ ਫਾਰ ਐਗਰੀਕਲਚਰ ਐਜੂਕੇਸ਼ਨ ਵੱਲੋਂ ਜਨਵਰੀ 2019 ਵਿੱਚ ਖੇਤੀਬਾੜੀ ਕੋਰਸ ਦੀ ਪੇਸ਼ਕਸ਼ ਕਰਨ ਵਾਲੇ ਕਾਲਜਾਂ ਦੀ ਮਾਨਤਾ ਲਈ ICAR ਦਿਸ਼ਾ ਨਿਰਦੇਸ਼ਾਂ ਨੂੰ ਨੋਟੀਫਾਈ ਕੀਤੇ ਜਾਣ ਤੋਂ ਬਾਅਦ ਸਮੱਸਿਆ ਸਾਹਮਣੇ ਆਉਣੀ ਸ਼ੁਰੂ ਹੋ ਗਈ ਸੀ। ਉੱਥੇ ਹੀ ਇਸ ਦੇ ਲਈ UGC ਨੂੰ ਵੀ ਅਪੀਲ ਕੀਤੀ ਜਾ ਚੁੱਕੀ ਹੈ। ਉਚੇਰੀ ਸਿੱਖਿਆ ਦੇ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾਰ ਨੇ ਕਿਹਾ ਕਿ ਪੰਜਾਬ ਸਮੇਤ ਕਈ ਯੂਨੀਵਰਸਿਟੀਆਂ ਤੋਂ ਮਾਨਤਾ ਲੈ ਕੇ ਕਾਲਜਾਂ ਨੂੰ ਕੰਮ ਕਰਨ ਦੀ ਇਜਾਜ਼ਤ ਦੇਣ ਲਈ UGC ਨੂੰ ਅਪੀਲ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਿਰਫ ਇੱਕ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ। ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਹੋਵੇ ਤੇ ਜਿਸ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਵੀ ਆਪਣੀ ਹੋਵੇ, ਉਸ ਦੇ ਵਿੱਚ ਅਜਿਹਾ ਵਾਪਰਨਾ ਇੱਕ ਬੇਹੱਦ ਹੀ ਖਤਰਨਾਕ ਵਰਤਾਰਾ ਹੈ। ਇੱਕ ਪਾਸੇ ਪੰਜਾਬ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਪੈਦਾ ਕੀਤਾ ਜਾਵੇਗਾ ਤੇ ਵਿਦੇਸ਼ਾਂ ਦੇ ਵੱਲ ਜਾ ਰਹੇ ਮਾਸ ਮਾਈਗ੍ਰੇਸ਼ਨ ਕਰ ਰਹੇ ਨੌਜਵਾਨਾਂ ਨੂੰ ਇੱਥੇ ਰੱਖ ਕੇ ਹੀ ਚੰਗਾ ਰੋਜ਼ਗਾਰ ਦਿੱਤਾ ਜਾਵੇਗਾ, ਪਰ ਦੂਸਰੇ ਪਾਸੇ ਕਿੱਤਾ ਮੁਖੀ ਜਿਹੜੇ ਕੋਰਸ ਨੇ, ਪੜ੍ਹਾਈਆਂ ਨੇ, ਉਹ ਲਗਾਤਾਰ ਧੜੱਲੇ ਦੇ ਨਾਲ ਬੰਦ ਹੋ ਰਹੀਆਂ ਨੇ। ਉਸ ਦੀ ਇੱਕ ਐਗਜ਼ਾਮਪਲ ਇਹ ਹੈ ਕਿ ਬੀਐਸਸੀ ਐਗਰੀਕਲਚਰ ਆਨਰਸ ਹੁਣ ਬੰਦ ਹੋ ਚੁੱਕੀ ਹੈ। ਇਸ ਦੀ ਪੜ੍ਹਾਈ ਹੁਣ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਨਹੀਂ ਹੋਵੇਗੀ। ਇਸ ਦੀ ਐਡਮਿਸ਼ਨ ਵੀ ਹੁਣ ਬੰਦ ਹੋ ਚੁੱਕੀ ਹੈ ਤੇ ਜਿਹੜੇ ਇਸ ਦੇ ਵਿੱਚ ਪਹਿਲਾਂ ਪੜ੍ਹ ਰਹੇ ਸਨ ਉਹ 15 ਦਿਨਾਂ ਦੇ ਵਿੱਚ ਪਾਸ ਆਊਟ ਹੋ ਜਾਣਗੇ।